व्यूअर्स ब्रेक तो बाद तुहाडा स्वागत है जी। डॉक्टर साहब अग्गों वीर जी लिखते हैं, हरमंदर साहिब के नेड़े पानी वाली टैंकी नूं भी डेगण की योजना ਦੀ ਵੀ ਇੱਕ ਵਾਰ ਖਬਰ ਆਈ ਸੀ ਅਜੀਤ ਅਖਬਾਰ ਵਿੱਚ, ਜਿਸ ਉੱਤੇ 1984 ਵਿੱਚ ਸਿੰਘਾਂ ਦੇ ਮੋਰਚੇ ਸਨ, ਪਰ ਉਹ ਕੰਮ ਫਿਊਚਰ ਵਿੱਚ ਕੀਤਾ ਜਾਵੇ, ਮੇ ਵੀ ਇੱਕ ਪੀੜ੍ਹੀ ਬਾਅਦ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਨਾ ਲੱਗੇ ਕਿ ਕਿਸ ਜਗ੍ਹਾ ਤੇ ਮੋਰਚੇ ਬਾਰੇ ਗੱਲ ਹੋ ਰਹੀ ਸੀ। ਮੇਰਾ ਇੱਕ ਦੋਸਤ ਸ਼੍ਰੋਮਣੀ ਕਮੇਟੀ ਵਿੱਚ ਕੰਮ ਕਰਦਾ ਹੈ ਤੇ ਉਸਨੇ ਦੱਸਿਆ ਕਿ ਗੋਲਡਨ ਟੈਂਪਲ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਣੇ ਰਿਹਾਇਸ਼ੀ ਕਮਰਿਆਂ ਵਿੱਚ ਮੀਟ ਸ਼ਰਾਬ ਵੀ ਖਾਂਦੇ ਪੀਂਦੇ ਨੇ ਤੇ ਨਸ਼ੇ ਦੀ ਖਰੀਦ ਵੇਚ ਵੀ ਹੁੰਦੀ ਹੈ। ਇਸ ਵਿੱਚ ਕਿੰਨਾ ਕੁ ਸੱਚ ਹੈ ਮੈਨੂੰ ਨਹੀਂ ਪਤਾ। ਜੇਕਰ ਅਜੇ ਵੀ ਕੌਮ ਨੂੰ ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ, ਜਥੇਦਾਰਾਂ ਜਾਂ ਅਕਾਲੀ ਦਲ ਤੇ ਵਿਸ਼ਵਾਸ ਹੈ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਮਨਪ੍ਰੀਤ ਬਾਦਲ ਵੀ ਇਹਨਾਂ ਦੇ ਪਲਾਨ ਦਾ ਇੱਕ ਹਿੱਸਾ ਹੈ। ਮੈਂ ਧਰਮ ਦਮਦਮੀ ਟਕਸਾਲ ਅਕਾਲ ਤਖਤ ਦੇ ਖਿਲਾਫ ਨਹੀਂ, ਜੇ ਮੇਰੇ ਕੋਲੋਂ ਇਹਨਾਂ ਦੀ ਸ਼ਾਨ ਵਿੱਚ ਗੁਸਤਾਖੀ ਹੋ ਗਈ ਹੋਵੇ ਤਾਂ ਨਿਮਾਣਾ ਮੂਰਖ ਸਮਝ ਕੇ ਮਾਫ ਕਰ ਦੇਣਾ। ਜੀ ਡਾਕਟਰ ਸਾਹਿਬ। ਬਸ ਖਤਮ ਹੋ ਗਿਆ। ਹਾਂਜੀ, ਉਹਨਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਜ਼ਬਰ ਕਰਨ ਵਾਲੀਆਂ ਸੱਭਿਅਤਾਵਾਂ, ਮੁਲਕ, ਸਟੇਟਾਂ, ਕੌਮਾਂ ਹੁੰਦੀਆਂ ਨੇ ਜੀ, ਉਹ ਤੁਹਾਡੇ ਜਿਹੜਾ ਪ੍ਰਾਈਡ ਹੁੰਦਾ ਹੈ, ਜਿਹਦੇ ਚੋਂ ਤੁਸੀਂ ਫਖਰ ਲੈ ਸਕਦੇ ਹੋ, ਜਿਹਦੇ ਚੋਂ ਤੁਹਾਨੂੰ ਮਾਣ ਮਿਲਦਾ ਹੈ, ਅਹਿਸਾਸ ਹੁੰਦਾ ਹੈ ਵੀ ਅਸੀਂ ਵੀ ਕਦੇ ਸੀ ਕੁਝ ਜੀ, ਉਹਨਾਂ ਨੂੰ ਮਿਟਾ ਦਿੰਦੀਆਂ ਔਰ ਉਹਨਾਂ ਦੀ ਥਾਂ ਦੇ ਉੱਤੇ ਉਹ ਕੁਝ ਨਵਾਂ ਐਸਾ ਕ੍ਰੀਏਟ ਕਰ ਦਿੰਦੀਆਂ ਜਿਹਨੂੰ ਨਵਾਂ ਕਲਚਰ, ਨਵੀਂ ਥਿੰਗ, ਨਵੀਂ ਚੀਜ਼ ਕਹਿੰਦੇ ਨੇ ਜੀ, ਕਿ ਵੀ ਸਮਾਂ ਪਾ ਕੇ ਈਵਨ ਉਹ ਕੌਮਾਂ ਭੁੱਲ ਜਾਂਦੀਆਂ ਵੀ ਉਹ ਕੀ ਸੀ ਤੇ ਉਹਨਾਂ ਨੂੰ ਕੀ ਬਣਾ ਦਿੱਤਾ ਜੀ। ਇੱਕ ਬੜਾ ਵਰਲਡ ਫੇਮਸ, ਭਾਵੇਂ ਕੰਟਰੋਵਰਸ਼ੀਅਲ ਹੀ ਰਿਹਾ, ਇੱਕ ਆਥਰ ਹੋਇਆ ਮਿਲਨ ਕੁੰਦਰਾ, ਐਂਥਰੋਪੋਲੋਜੀ 'ਚ ਵੀ ਉਹਨੂੰ ਕੋਟ ਕੀਤਾ ਜਾਂਦਾ ਹੈ। ਸੋ ਉਹਨੇ ਇੱਕ ਥਾਂ ਤੇ ਉਹਦੀ ਇੱਕ ਕੋਟ ਹੈ ਔਰ ਮੈਂ ਸੋਚਦਾ ਵੀ ਇਸ ਵਿਚਾਰ ਦੇ ਨਾਲ ਉਸ ਦਾ ਕਾਫੀ ਮੇਲ ਹੈ। ਤਾਂ ਉਹਦੇ 'ਚ ਉਹ ਕਹਿੰਦਾ ਹੈ ਅੰਗਰੇਜ਼ੀ ਦੇ ਵਿੱਚ, ਦਾ ਫਸਟ ਸਟੈਪ towards liquidation of a people is to destroy its books, its culture, its history. जी. Then have somebody to write new books, invent new culture, create new history. जी, जी. Before long, that nation will forget that what they were and what they are. जी. ਹੁਣ ਇਹ ਇੱਕ ਬੜੀ ਅਹਿਮ ਗੱਲ ਹੈ, ਹਾਲਾਂਕਿ ਲੰਬੀ ਚੌੜੀ ਕੋਟ ਹੈ ਪਰ ਇੰਨੀ ਕੁ ਰੈਲੇਵੈਂਟ ਹੈ ਜੀ ਜੀ ਕਿ ਜਿਹੜਾ ਲੋਕਾਂ ਨੂੰ, ਕਿਸੇ ਕੌਮ ਨੂੰ, ਕਿਸੇ ਸੱਭਿਆਚਾਰ ਨੂੰ, ਕਿਸੇ ਨੇਸ਼ਨ ਨੂੰ ਮਿਟਾਉਣ ਦੇ ਲਈ, ਲਿਕੁਇਡੇਟ ਕਰਨ ਦੇ ਲਈ ਜਿਹੜਾ ਪਹਿਲਾ ਸਟੈਪ ਹੈ, ਇੱਥੋਂ ਸ਼ੁਰੂ ਕਰੋ ਕਿ ਡਿਸਟਰੋਏ ਇਟਸ ਬੁੱਕਸ, ਇਹਦੀਆਂ ਕਿਤਾਬਾਂ, ਹਿਸਟਰੀ ਡਿਸਟਰੋਏ ਕਰੋ, ਇਟਸ ਕਲਚਰ, ਇਹਦਾ ਸੱਭਿਆਚਾਰ ਡਿਸਟਰੋਏ, ਇਹਦਾ ਇਤਿਹਾਸ, ਇਟਸ ਹਿਸਟਰੀ। ਜੀ। ਫਿਰ ਤੁਸੀਂ ਨਵੇਂ ਬੰਦੇ ਲਾਓ ਜਿਹੜੇ ਤੁਹਾਡੇ ਇਤਿਹਾਸ ਨੂੰ ਲਿਖਣ ਜੀ, ਆਪਣੇ ਢੰਗ ਨਾਲ, ਜਿਹੜੇ ਨਵਾਂ ਡੋਮੀਨੇਟ ਕਲਚਰ ਹੈ, ਇੱਕ ਨਵਾਂ ਕਲਚਰ ਇਨਵੈਂਟ ਕਰ ਦਿਓ ਤੇ ਇੱਕ ਨਵੀਂ ਹਿਸਟਰੀ ਕ੍ਰੀਏਟ ਕਰ ਦਿਓ ਔਰ ਸਮਾਂ ਪਾ ਕੇ ਉਹ ਜਿਹੜੀ ਕੌਮ ਹੈ ਉਹ ਭੁੱਲ ਜਾਣਗੇ ਵੀ ਉਹ ਕੀ ਸਨ ਤੇ ਕੀ ਬਣ ਗਏ ਜੀ। ਔਰ ਉਹਨੇ ਕਿਹਾ ਵੀ ਇਹੀ ਜਿਹੜੀ ਸਟਰਗਲ ਹੈ ਕਿਸੇ ਕੌਮ ਦੀ ਦੂਜੇ ਲਈ, ਉਹ ਮੈਮਰੀ ਅਗੇਂਸਟ ਫੋਰਗੇਟਿੰਗ, ਕਿ ਇੱਕ ਪਾਸੇ ਯਾਦ ਹਾਨੀ ਕਰਵਾਣੀ ਹੈ, ਇੱਕ ਪਾਸੇ ਭੁਲਾਣਾ। ਔਰ ਹੁਣ ਤੁਸੀਂ ਜੇ ਕਾਂਗਰਸੀ ਲੀਡਰਾਂ ਤੋਂ ਲੈ ਕੇ ਬੀਜੇਪੀ, ਅਕਾਲੀ, ਇਹਨਾਂ ਸਾਰਿਆਂ ਦਾ ਦੇਖੋ, ਹੁਣ ਹਟ ਗਏ ਨੇ ਪਿਛਲੇ 2 ਸਾਲ ਤੋਂ ਕਹਿਣੇ, ਕਿਉਂਕਿ ਇਹਨਾਂ ਦੇ ਮੂੰਹ ਭੰਨੇ ਆ ਸਾਰੇ ਪਾਸਿਓਂ ਜੀ। ਇਹ ਇਹੀ ਕਹਿੰਦੇ ਸੀ ਜੀ ਵੀ ਜੋ ਬੀਤ ਗਿਆ ਸੋ ਬੀਤ ਗਿਆ, ਇਸੇ ਭੁੱਲ ਜਾਈਏ ਜੀ, ਲੁੱਕ ਫਾਰਵਰਡ। ਕਈ ਇਹ ਕਹਿੰਦੇ ਸੀ ਉਹ ਸਿੱਖਸ ਆਰ ਫਾਰਵਰਡ ਲੁਕਿੰਗ ਪੀਪਲ, ਉਹ ਤਾਂ ਅੱਗੇ ਤੁਰਨ ਵਾਲੇ ਲੋਕ ਨੇ, ਅਸੀਂ ਪਿੱਛੇ ਮੁੜ ਕੇ ਥੋੜੀ ਦੇਖਦੇ, ਅਸੀਂ ਤਾਂ ਬਹੁਤ ਸਹਿ ਲਿਆ, ਹੋ ਗਿਆ, ਇਹਨੂੰ ਭੁੱਲ ਜਾਓ, ਨਵੇਂ ਸਿਰਿਓਂ ਹੁਣ ਲਿਖੋ। ਹੁਣ ਇਹ ਵੀ ਉਸ ਦਾ ਹੀ ਹਿੱਸਾ ਹੈ, ਜਿਹੜੀ ਪਾਣੀ ਦੀ ਟੈਂਕੀ ਦੀ ਉਹਨਾਂ ਨੇ ਗੱਲ ਕੀਤੀ। ਫਿਰ ਕਿਵੇਂ ਇਹਨਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਸ਼੍ਰੋਮਣੀ ਕਮੇਟੀ ਰਾਹੀਂ ਜਦੋਂ ਵਾਪਸ ਉਹਨਾਂ ਨੂੰ ਕੰਟਰੋਲ ਦਿੱਤਾ ਜੀ, ਇਹ ਡੀਲ ਦਾ ਹਿੱਸਾ ਸੀ ਕਿ ਤੁਸੀਂ ਸਾਰੀਆਂ ਯਾਦਾਂ ਮਿਟਾਓਗੇ ਅੰਦਰ ਜੂਨ 84 ਦੇ ਅਟੈਕ ਦੀਆਂ ਜੀ। 132 ਤੋਂ ਜ਼ਿਆਦਾ ਬੁਲਟ ਗੋਲੀਆਂ ਦੇ ਨਿਸ਼ਾਨ ਹਰਮੰਦਰ ਸਾਹਿਬ ਦੇ ਉੱਤੇ ਸੀ ਜਿਹੜੇ ਮਿਟਾ ਦਿੱਤੇ ਗਏ ਜੀ। ਅਕਾਲ ਤਖਤ ਸਾਹਿਬ ਕਿਵੇਂ ਉਹਨਾਂ ਨੇ ਸੰਤੇ ਨੂੰ ਅੱਗੇ ਲਾ ਕੇ ਬਾਬਾ ਸੰਤਾ ਸਿੰਘ ਸਰਕਾਰ ਸੇਵਾ ਨਾਲ ਬਣਾ ਦਿੱਤਾ ਸੀ। ਇਹ ਵੱਖਰੀ ਗੱਲ ਹੈ ਵੀ ਸਿੱਖਾਂ ਨੇ ਉਹ ਸਾਰਾ ਢਾਹ ਕੇ ਮੁੜ ਬਣਾਇਆ, ਪਰ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ, ਯੰਗਸਟਰਸ ਨੂੰ, ਤੁਸੀਂ ਹਰਮੰਦਰ ਸਾਹਿਬ 'ਚ ਜਾਓ ਤੇ ਤੁਸੀਂ ਜੂਨ 84 ਬਾਰੇ ਉਹਨਾਂ ਨੂੰ ਉੱਥੇ ਖਲੋ ਕੇ ਪ੍ਰਕਰਮਾਂ 'ਚ ਦੱਸੋ ਕਿ ਇੱਥੇ ਬੇਟਾ ਟੈਂਕ ਆਏ ਸੀ, ਇਹ ਢਾਹ ਦਿੱਤਾ ਸੀ, ਇੱਥੇ ਪ੍ਰਕਰਮਾ ਧਸ ਗਈ ਸੀ, ਇੱਥੇ ਉਹ ਚਾਰ ਚਫੇਰੇ ਦੇਖ ਕੇ ਕਹੋ ਨੋ ਮਮ ਇਟਸ ਫਾਈਨ, ਮਾਰਬਲ, ਗਲਿਟਰਿੰਗ ਮਾਰਬਲ ਚਮਕ ਰਿਹਾ, ਮਾਰਬਲ ਚਮਕ ਰਿਹਾ, ਸੋਨਾ ਚਮਕ ਰਿਹਾ, ਮਿਸਤਰੀ ਲੱਗੇ ਹੋਏ ਨੇ ਅੰਦਰ, ਨਕਾਸ਼ੀ ਹੋ ਰਹੀ ਹੈ, ਬੇਲ ਬੂਟੇ ਨਵੇਂ ਬਣ ਰਹੇ ਨੇ, ਨਵੀਆਂ ਜਿਹੜੀਆਂ ਟੈਕਨੀਕਸ ਲੱਗੀਆਂ ਹੋਈਆਂ। ਉਹਨਾਂ ਨੇ ਕੋਈ ਯਾਦ ਉੱਥੇ ਨਹੀਂ ਛੱਡੀ
ਤੇ ਜਲਿਆਂਵਾਲੇ ਬਾਗ ਦਾ ਉਹ ਸੜਿਆ ਜਿਹਾ ਖੂਹ ਵੀ ਸਾਂਭਿਆ ਹੋਇਆ, ਕੰਧ ਵੀ ਸਾਂਭੀ, ਜਿਹੜਾ ਉੱਥੇ ਆਉਂਦਾ ਉੱਥੇ ਨੱਕ ਰਗੜਾਉਂਦੇ ਨੇ ਉਹਨਾਂ ਨੂੰ ਜਾ ਕੇ ਕਿ ਜੀ ਇੱਥੇ 1919 ਚ ਜਿਹੜਾ ਲਗਭਗ 100 ਸਾਲ ਪਹਿਲਾਂ ਡਾਇਰ ਨੇ ਜਿਹੜਾ 300 ਬੰਦਾ ਮਾਰਿਆ ਸੀ ਜੀ 300 ਬੰਦਾ ਮਾਰੇ ਦਾ ਉਹਨਾਂ ਦੀਆਂ ਸ਼ਨਾਖਤ ਵੀ ਹੋਈ ਸੀ, ਉਹਨਾਂ ਨੂੰ ਕੰਪਨਸੇਸ਼ਨ ਵੀ ਮਿਲਿਆ ਸੀ, ਇਨਕੁਆਇਰੀ ਦੇ ਲਈ ਹੰਟਰ ਕਮਿਸ਼ਨ ਵੀ ਬਣਿਆ ਸੀ। ਜੀ ਲੇਕਿਨ ਇੱਧਰ 8000 ਤੋਂ ਜ਼ਿਆਦਾ ਜਿਹੜੇ ਨੇ ਬੇਗੁਨਾਹ ਸਿੱਖ ਬੱਚੇ ਬੱਚੀਆਂ ਮਾਤਾਵਾਂ ਬਜ਼ੁਰਗ ਮਾਰੇ ਗਏ। ਜੀ ਕੋਈ ਰਿਕਾਰਡ ਨਹੀਂ, ਇਕੱਠੇ ਕਰਕੇ ਉਹਨਾਂ ਨੇ ਡੰਪ ਕਰਕੇ ਸਾਰੇ ਤੇਲ ਪਾ ਕੇ ਸਾੜ ਤੇ ਕੋਈ ਰੋੜ ਦਿੱਤਾ, ਅਕਾਲ ਤਖਤ ਡਿਸਟਰੋਏ ਕਰ ਦਿੱਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ ਉਹ ਲੁੱਟ ਲਈ, ਡਿਸਟਰੋਏ ਕਰ ਦਿੱਤੀ ਜੀ ਔਰ ਉੱਥੇ ਕੁਝ ਵੀ ਨਹੀਂ ਹੈ। ਸੋ ਉਹਨਾਂ ਨੇ ਠੀਕ ਕਿਹਾ ਵੀ ਇਹ ਜਿਹੜਾ ਪਾਣੀ ਦੀ ਟੈਂਕੀ ਹੈ ਇਹ ਵੀ ਅਜੇ ਉਹਨਾਂ ਨੂੰ ਚੁੱਭਦੀ ਹੈ, ਕਿਉਂਕਿ ਇੱਥੇ ਸਿੰਘਾਂ ਨੇ ਇੱਕ ਮੋਰਚਾ ਬਣਾਇਆ ਸੀ ਜਿੱਥੋਂ ਉਹਨਾਂ ਨੇ ਕਾਫੀ ਰੈਜ਼ਿਸਟ ਕੀਤਾ, ਕਾਫੀ ਲੰਬੀ ਦੇਰ ਉਹ ਕਈ ਘੰਟੇ ਉੱਥੋਂ ਜਿਹੜੇ ਨੇ ਜੂਝਦੇ ਰਹੇ। ਜੀ ਔਰ ਫਿਰ ਉਹਨਾਂ ਨੇ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਬਾਰੇ ਵੀ ਅੰਦਰ ਆਪਣੇ ਕਮਰਿਆਂ 'ਚ ਕੀ ਕੁਕਰਮ ਕਰਦੇ ਨੇ ਜੀ ਜਾਂ ਨਸ਼ੇ। ਇਹ ਤਾਂ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਤਾਂ ਲੰਮਾ ਸਮਾਂ ਹੋ ਗਿਆ। ਹੁਣ ਤਾਂ ਜਿਹੜਾ ਇਹ ਗੱਲ ਕਹਿਣਾ ਵੀ ਹੁਣ ਤਾਂ ਇਸ ਤੋਂ ਅੱਗੇ ਨਿਕਲ ਗਏ ਨੇ। ਹੁਣ ਤਾਂ ਜਿਹੜੀਆਂ ਖਬਰਾਂ ਕਦੇ ਛਪ ਜਾਂਦੀਆਂ ਕਦੇ ਨਹੀਂ ਛਪਦੀਆਂ, ਤਾਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਚੋਂ ਯਾਤਰੂ ਦੂਜਿਆਂ ਉਹਨਾਂ ਦੇ ਬੱਚੇ ਕਿਡਨੈਪ ਹੁੰਦੇ ਨੇ ਜੀ ਔਰ ਕਈ ਵਾਰ ਕਦੇ ਖਬਰ ਆ ਜਾਂਦੀ ਹੈ ਕਿ ਜੀ ਹੋਇਆ ਔਰ ਕਿਸ ਕਿਸਮ ਦਾ ਉੱਥੇ ਹੋਰ ਮਾਹੌਲ ਬਣਿਆ ਹੋਇਆ। ਇਹ ਇਸ ਤੇ ਅਸੀਂ ਡਿਸਕਸ ਨਹੀਂ ਕਰ ਸਕਦੇ ਵੀ ਉੱਥੇ ਹੁੰਦਾ ਕੀ ਹੈ। ਜੀ ਜੀ ਆਲੇ ਦੁਆਲੇ 'ਚ ਹਰਮੰਦਰ ਸਾਹਿਬ ਦੇ ਕਿੰਨੇ ਘੱਟੋ ਘੱਟ 10-15 ਨਵੇਂ ਮੰਦਿਰ, ਕੋਈ ਸ਼ਨੀ ਮੰਦਿਰ, ਕੋਈ ਮੰਗਲ ਮੰਦਿਰ, ਕੋਈ ਵੀਰ ਮੰਦਿਰ, ਉਹ ਖੜੇ ਕਰ ਦਿੱਤੇ ਨੇ 84 ਤੋਂ ਬਾਅਦ। ਜੀ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਉਹਨਾਂ ਨੇ ਐਨ ਸਾਰਾ ਜਿਹੜਾ ਦਾਇਰਾ ਕਾਰ ਹੈ ਉਹ ਬਿਲਕੁਲ ਬਦਲ ਕੇ ਰੱਖਣ ਦੀ ਲਾਈਨ, ਹਿਸਟੋਰੀਕਲ ਬਿਲਡਿੰਗਾਂ ਡਿਸਟਰੋਏ ਕਰ ਦਿੱਤੀਆਂ ਔਰ ਮੰਦਰਾਂ ਦੀਆਂ ਘੰਟੀਆਂ ਜਿਹੜੀਆਂ ਨੇ ਉਹ ਸੁਣਦੀਆਂ ਨੇ ਔਰ ਉੱਥੇ ਮੰਦਰਾਂ ਦੇ ਬਾਹਰ ਵੀ ਭੀੜ ਲੱਗੀ ਹੁੰਦੀ ਹੈ, ਬਹੁਤ ਵਾਰੀ ਪੱਗਾਂ ਵਾਲਿਆਂ ਦੀ ਲੱਗੀ ਹੁੰਦੀ ਹੈ। ਜੀ ਸੋ ਹੁਣ ਹਰਮੰਦਰ ਸਾਹਿਬ ਦੀ ਵਿਸਿਨਿਟੀ ਜਾਂ ਉਸ ਦੇ ਨਾਲ ਲੱਗਦੇ ਜੋ ਜਿਹੜੀਆਂ ਮੰਗਾਂ ਸੀ ਉਹ ਅਕਾਲੀਆਂ ਨੂੰ, ਸ਼੍ਰੋਮਣੀ ਕਮੇਟੀ ਨੂੰ ਭੁੱਲ ਗਈਆਂ ਵੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਗੱਲ ਪਾਈ, ਉੱਥੇ ਤਮਾਕੂ ਸ਼ਰਾਬ ਮਾਸ ਨਾ ਹੋਏ, ਉਹ ਸਭ ਭੁੱਲ ਗਿਆ। ਹੁਣ ਤਾਂ ਮੰਦਰਾਂ ਦਾ ਸ਼ਹਿਰ ਬਣਾ ਦਿੱਤਾ ਉਹਨੂੰ ਉਹਨਾਂ ਨੇ। ਜੀ ਔਰ ਉਹਨਾਂ ਨੇ ਅਖੀਰ 'ਚ ਇਹ ਕਿਹਾ ਕਿ ਵੀ ਉਹਨਾਂ ਨੇ ਸਚਿਆਰਤਾ ਨਾਲ ਲਿਖਿਆ, ਕਿਸੇ ਧਾਰਮਿਕ ਦੇ ਖਿਲਾਫ ਨਹੀਂ। ਤੁਸੀਂ ਵੀਰ ਬੜੀ ਇਮਾਨਦਾਰੀ ਦੇ ਨਾਲ ਐਨਾਲਿਸਿਸ ਦਿੱਤੇ, ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਇਹ ਸਾਰੀ ਪ੍ਰੋਬਲਮ ਨੂੰ ਆਇਡੈਂਟੀਫਾਈ ਕੀਤਾ ਹੈ, ਉਹਨੂੰ ਕਲਮਬੱਧ ਕੀਤਾ ਹੈ। ਜੀ ਔਰ ਅਸੀਂ ਔਰ ਸਾਡੀ ਤੁਹਾਡੀ ਲਿਖਤ ਨੂੰ ਸਾਡੇ ਦਰਸ਼ਕਾਂ ਵੱਲੋਂ ਵੀ ਬਹੁਤ ਪਸੰਦ ਕੀਤਾ ਜਾਂਦਾ। ਮੈਂ ਸਾਰੀ ਈਮੇਲਸ ਜਾਂ ਫੋਨ ਕਾਲਸ ਡਿਸਕਸ ਨਹੀਂ ਕਰਦਾ ਜੀ ਕਿਉਂਕਿ ਸਮਾਂ ਵੈਸੇ ਹੀ ਜਿਹੜਾ ਉਹ ਸੀਮਤ ਹੁੰਦਾ ਸਾਡੇ ਕੋਲ, ਜੀ ਲੇਕਿਨ ਤੁਹਾਡੀਆਂ ਲਿਖਤਾਂ ਨੂੰ ਔਰ ਤੁਹਾਡੇ ਐਨਾਲਿਸਿਸ ਨੂੰ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਜੀ ਔਰ ਅਸੀਂ ਵੀ ਅਜੇ ਵੀ ਜਿਹੜੀਆਂ ਤੁਹਾਡੀਆਂ ਕੁਝ ਬੈਕਲੌਗ ਨੇ ਜੀ ਉਹਨਾਂ ਦੇ ਵਿੱਚੋਂ ਜਿਹੜਾ ਵੀ ਕੋਈ ਕੁਝ ਹੋਇਆ ਅਸੀਂ ਸ਼ੇਅਰ ਜ਼ਰੂਰ ਕਰਾਂਗੇ। ਜੀ ਪਰ ਅਸੀਂ ਐਕਸਪੈਕਟ ਕਰਾਂਗੇ ਕਿ ਤੁਸੀਂ ਸਾਡੇ ਨਾਲ ਲਿਖਤ ਰਾਹੀਂ ਰਾਬਤਾ ਰੱਖੋਗੇ। ਕਈ ਵਾਰ ਫੋਨ ਗੱਲਬਾਤ ਅਸੀਂ ਵੀ ਅਵੋਇਡ ਕਰਦੇ ਹਾਂ ਕੁਝ ਖਾਸ ਕਾਰਨਾਂ ਕਰਕੇ ਔਰ ਉਹਨਾਂ ਕਾਰਨਾਂ ਨੂੰ ਤੁਹਾਡੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਕੋਈ ਨਹੀਂ ਸਮਝ ਸਕਦਾ ਜੀ ਜੀ ਕਿਉਂਕਿ ਅਸੀਂ ਵੀ ਇੱਥੋਂ ਦੇ ਦਾਇਰਾਕਾਰ 'ਚ ਕੰਮ ਕਰਦੇ ਹਾਂ ਜਿੱਥੇ ਸਾਰੇ ਸੱਜਣ ਨਹੀਂ ਨੇ, ਹਕੂਮਤਾਂ ਨਾਲ ਸਾਂਝਾਂ ਹੁੰਦੀਆਂ ਜੀ ਔਰ ਜਿਹੜੇ ਬੇਘਰੇ ਲੋਕ ਹੁੰਦੇ ਨੇ, ਬੇਘਰੀਆਂ ਕੌਮਾਂ ਹੁੰਦੀਆਂ, ਉਹ ਬਚਾ ਕੇ ਹੀ ਆਪਣੀ ਗੱਲ ਨੂੰ ਅੱਗੇ ਤੋਰਨ ਦਾ ਯਤਨ ਕਰਦੀਆਂ। ਸੋ ਅਸੀਂ ਵੀ ਉਸ ਸਫ਼ਰ ਦੇ ਹੀ ਪਾਉਂਦੇ ਹਾਂ। ਪਰ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।